ਭਾਜੀ ਇਹ ਹਿੰਦੂਆਂ ਸਿੱਖਾਂ ਦਾ ਪਿੰਡ ਹੈ ਜੀ। ਕਿੰਨੀ ਕੁ ਆਬਾਦੀ ਹਿੰਦੂਆਂ ਸਿੱਖਾਂ ਦੀ ਸੀ? ਤਕਰੀਬਨ ਸਾਰਾ ਪਿੰਡ ਹੀ ਸਿੱਖਾਂ ਦਾ ਸੀ। 2-4 ਘਰ ਸਨ ਮੁਸਲਮਾਨਾਂ ਦੇ। ਅੱਛਾ, ਇਹ ਜਿਹੜਾ ਉੱਪਲ ਜਗੀਰ ਹੈ ਇੱਥੇ ਸਿੱਖ ਰਹਿੰਦੇ ਰਹੇ ਨੇ? ਹਾਂਜੀ। ਤੇ ਜਿਹੜੇ ਉੱਪਲ ਜੱਟ ਨੇ ਉਹ ਆ ਉੱਪਰ ਜੱਟਾਂ ਦੇ ਅੱਗੇ ਘਰ ਨੇ, ਇਧਰ ਨੇ ਉਧਰ ਨੇ। ਅੱਛਾ, ਇਧਰ ਵੀ ਉੱਪਲ ਜੱਟਾਂ ਦੇ ਤੇ ਇਧਰ ਵੀ ਨੇ। ਉਹ ਸਾਹਮਣੇ ਕੋਠੀ ਵੀ ਇਧਰ ਵੀ ਜੱਟਾਂ ਦੇ, ਇਧਰ ਵੀ ਜੱਟਾਂ ਦੇ। ਭਾਜੀ अस्सलाम वालेकुम। लिखिया जी आस्था चलें आगे आबादी है चक जोया। ए पिछे पिंड है नोई के हिंदुओं तो सिखों का पिंड से। ए सामने माछी के स्टाप तो लेंदे पासे है उपल जगीर। उपल जगीर, ठीक है। ये मुसलमानों के पिंड शुरू तो ही या इतने हिंदू सिख रहिंदे रहे? पता नहीं किहड़े बड़ी मुसलमान ही ने। कोई बाबा है फिर 90 साल के करीब हो गए ना? कोई नहीं है। फिर उतले पासे किहड़ा पिंड आ जाता? नवा पिछे नवा पिंड किला जवाहर सिंह जी कहते हैं? पता नहीं की आंदे ने, नवा पिंड ही। नवा पिंड कहते हैं, ठीक। ये भाई 47 ਦੀ ਵੰਡ ਦਾ। ਅੱਛਾ, ਇਹ ਜਿਹੜਾ ਉੱਪਲ ਜਗੀਰ ਹੈ ਇੱਥੇ ਸਿੱਖ ਰਹਿੰਦੇ ਰਹੇ ਨੇ? ਹਾਂਜੀ। ਕਿਸੇ ਦਾ ਨਾਮ ਨਹੀਂ, ਸਾਡੀ ਉਸ ਤੋਂ ਪਹਿਲਾਂ ਸਾਡੀ ਪੈਦਾਇਸ਼ ਉਦੋਂ ਜਦੋਂ ਨਤਾ ਪਾਕਿਸਤਾਨ ਬਣਿਆ ਨਾ। ਅੱਛਾ, ਸਾਨੂੰ ਨਹੀਂ ਉਹਨਾਂ ਦਾ ਪਤਾ। ਕੋਈ ਐਸਾ ਬੰਦਾ ਹੈ ਜਿਹਦੀ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਦੀ ਪੈਦਾਇਸ਼ ਹੋਵੇ, ਇੱਥੋਂ ਦਾ ਰਹਿਣ ਵਾਲਾ ਹੋਵੇ? ਉਹ ਸਭ ਪੁਰਾਣੇ ਬੰਦੇ ਸਭ ਮਰ ਗਏ ਨੇ, ਕੁਝ ਨਹੀਂ ਹੋਣਾ ਹੈ। ਕੁਮਾਈ ਨਹੀਂ, ਕੋਈ ਨਹੀਂ ਬੰਦਾ ਪੁਰਾਣਾ ਬੰਦਾ ਹੈ ਕੋਈ ਵੀ ਨਹੀਂ। ਅੱਛਾ, ਪੁਰਾਣਾ ਬੰਦਾ ਕੋਈ ਨਹੀਂ ਹੈਗਾ ਨਾ, ਪੁਰਾਣੀ ਮਾਈ ਵੀ ਕੋਈ ਨਹੀਂ, ਪੁਰਾਣਾ ਬੰਦਾ ਵੀ ਕੋਈ ਨਹੀਂ ਰਹਿ ਗਿਆ, ਸਭ ਮਰ ਕੱਪ ਗਏ ਨੇ। ਅੱਛਾ, ਹਾਂਜੀ। ਪੁਰਾਣਾ ਬੰਦਾ ਕੋਈ ਨਾ, ਕੋਈ ਬੀਬੀ ਰਹੀ ਹੈ ਨਾ ਕੋਈ ਬੰਦਾ ਹੀ ਪੁਰਾਣਾ ਰਹਿ ਗਿਆ, ਸਭ ਠੀਕ ਹੈ। ਇੱਥੇ ਆਬਾਦੀ ਕਿਹੜੇ ਬਰਾਦਰੀ ਸੀ ਪਾਕਿਸਤਾਨ ਬਣਨ ਤੋਂ ਪਹਿਲੇ? ਤੁਸੀਂ ਇੱਥੋਂ ਦੇ ਬਸ਼ਿੰਦੇ ਕਿ ਮਹਾਜਰ ਹੈ? ਅਸੀਂ ਇੱਥੇ ਦੇ ਰਹਿਣ ਵਾਲੇ ਹਾਂ। ਇੱਥੋਂ ਦੇ ਰਹਿਣ ਵਾਲੇ। ਇੱਥੇ ਕਿਹੜੀ ਬਰਾਦਰੀ ਸੀ ਪਾਕਿਸਤਾਨ ਬਣਨ ਤੋਂ ਪਹਿਲੇ ਜਿਹੜੇ ਸਿੱਖਾਂ ਦੀ ਸੀ? ਤੇ ਹੁਣ ਮੈਨੂੰ ਨਹੀਂ ਪਤਾ ਸਿੱਖਾਂ ਦੀ ਕਿਹੜੀ ਬਰਾਦਰੀ, ਜਦੋਂ ਸਾਨੂੰ ਪਤਾ ਹੀ ਨਹੀਂ। ਸਾਡੀ ਉਦੋਂ ਦੀ ਸਾਨੂੰ। ਤੁਹਾਡੀ ਬਰਾਦਰੀ ਕਿਹੜੀ ਹੈ? ਅਸੀਂ ਸੰਧੂ ਚੌਕੀਦਾਰ ਹਾਂ। ਚੌਕੀਦਾਰਾਂ 'ਚ? ਅੱਛਾ, ਠੀਕ ਹੈ। ਤੇ ਦੂਸਰਾ ਇਹ ਹੋਰ ਕਿਹੜੀ ਬਰਾਦਰੀ ਜੱਟਾਂ ਜਿੱਥੇ? ਉੱਪਲ ਜੱਟ ਨੇ, ਮਲਾਹ ਨੇ, ਇਹ ਉਧਰੋਂ ਆਏ ਹਨ। ਇਹ ਉੱਪਲ ਜੱਟ ਉਧਰੋਂ ਆਏ ਨੇ? ਉੱਪਲ ਜੱਟ ਇੱਥੋਂ ਦੇ ਨੇ, ਮਲਾਹ ਜਿਹੜੇ ਨੇ ਉਧਰੋਂ ਆਏ ਨੇ, ਰਾਜਪੂਤ ਜਿਹੜੇ ਵੀ ਉਧਰੋਂ ਆਏ ਨੇ ਸਾਰੇ। ਅੱਛਾ ਅੱਛਾ, ਆ ਰਾਜਪੂਤਾਂ ਦੇ ਘਰ ਆ ਸਾਰੇ। ਅੱਛਾ, ਤੇ ਜਿਹੜੇ ਉੱਪਲ ਜੱਟ ਨੇ ਉਹ ਆ ਉੱਪਲ ਜੱਟਾਂ ਦੇ ਅੱਗੇ ਘਰ ਨੇ, ਇਧਰ ਨੇ ਉਧਰ ਨੇ। ਅੱਛਾ, ਇਧਰ ਵੀ ਉੱਪਲ ਜੱਟਾਂ ਦੇ ਤੇ ਇਧਰ ਵੀ ਨੇ। ਉਹ ਸਾਹਮਣੇ ਕੋਠੀ ਵੀ ਇਧਰ ਵੀ ਜੱਟਾਂ ਦੇ, ਇਧਰ ਵੀ ਜੱਟਾਂ ਦੇ ਘਰ ਨੇ ਸਾਰੇ। ਇਹ ਸਾਰੇ ਉੱਪਲ ਜੱਟ ਨੇ। ਤੇ ਇਹ ਇੱਥੋਂ ਦੇ ਰਹਿਣ ਵਾਲੇ ਨੇ ਉੱਪਲ ਜੱਟ ਜਿਹੜੇ ਨੇ? ਇੱਥੋਂ ਦੇ ਨੇ। ਇਹ ਮਹਾਜਰ ਨੇ? ਨਹੀਂ ਨਹੀਂ, ਇਹ ਨਹੀਂ ਮਹਾਜਰ। ਇਹਨਾਂ ਉੱਪਰ ਜੰਗੀਰੇ ਦਾ ਨਾਂ ਪਿਆ ਕਿਤੇ ਭਲੇ ਵਕਤਾਂ ਸਾਡੇ ਪੁਰਾਣੇ ਦੱਸਦੇ ਹੁੰਦੇ ਹਨ ਨਾ ਵੱਡੇ, ਵੀ ਕੋਈ ਬੰਦਾ ਸੀ, ਉਹਦੀ ਧੀ ਸੀ ਤੇ ਉਹਦੇ ਨਾਂ ਉਹਨੇ ਜੰਗੀਰ ਲਗਵਾ ਦਿੱਤੀ ਸੀ ਨਾ। ਧੀ ਸੀ ਉਹਦੀ। ਅੱਛਾ, ਜ਼ਮੀਨ ਲਵਾਈ ਤੇ ਉਹਦੇ ਨਾਲ ਪਾ ਦਿੱਤਾ ਸੀ ਉੱਪਰ ਜੰਗੀਰ। ਅੱਛਾ, ਉੱਪਰ ਜੰਗੀਰ ਨਾਂ ਤਾਂ ਪਿਆ ਇਹਦਾ। ਪਾਕਿਸਤਾਨ ਬਣਨ ਤੋਂ ਪਹਿਲੇ ਇੱਥੇ ਗੁਰਦੁਆਰਾ ਹੈ ਸੀ? ਨਹੀਂ, ਇੱਥੇ ਗੁਰਦੁਆਰਾ ਇੱਥੇ ਕੋਈ ਨਹੀਂ। ਗੁਰਦੁਆਰਾ ਨੂਈ ਕੀ ਸੀ। ਗੁਰਦੁਆਰਾ ਨੂੰ ਕੀ ਸੀ ਜਾਂ ਮੰਡਿਆਲੇ ਤੇ ਗਏ ਇੱਥੇ ਕੋਈ ਹਿੰਦੂ ਹੈ ਸਨ ਇੱਥੇ? ਇੱਥੇ ਸਿੱਖ ਹੈ ਸਨ। ਜੀ ਜੀ, ਠੀਕ ਹੈ, ਮਿਹਰਬਾਨੀ। ਪੈਦਾਇਸ਼ ਹੈ ਨਾ ਮੇਰੀ ਹਿੰਦੁਸਤਾਨ ਪਾਕਿਸਤਾਨ ਤੋਂ ਬਾਅਦ, ਕੋਈ ਸਾਲ ਬਾਅਦ ਜਾਂ 2 ਸਾਲ ਬਾਅਦ। ਜੀ ਠੀਕ ਹੈ, ਮਿਹਰਬਾਨੀ। ਇਹ ਉੱਪਲ ਜੱਟਾਂ ਦੀ ਕੋਠੀ ਸਾਹਮਣੇ? ਇਹ ਵੀ ਉਹਨਾਂ ਦੀ, ਉਹ ਵੀ ਉਹਨਾਂ ਦੇ, ਇੱਧਰ ਵੀ ਨਾਲ ਘਰ ਉਹਨਾਂ ਦੇ। ਅੱਛਾ ਅੱਛਾ, ਠੀਕ ਹੈ। ਉਹ ਜਿਸ ਸਾਹਮਣੇ ਕੋਠੀ ਹੈ ਨਾ, ਉਹ ਰਸਤਾ ਹੈ ਜਿਹਨੂੰ ਜਾਣਾ ਨਵੇਂ ਪਿੰਡ। ਜੀ ਠੀਕ ਹੈ, ਮਿਹਰਬਾਨੀ। ਇਹ ਜਿਹੜਾ ਨਾ ਉੱਪਲ ਜੰਗੀਰ ਹੈ ਪਿੰਡ ਦਾ ਨਾਂ, ਤੇ ਉੱਪਲ ਜੰਗੀਰ ਦੇ ਵਿੱਚ ਜਿਹੜਾ ਨਾ ਇਹ ਹੋਰ ਵੀ ਬਰਾਦਰੀਆਂ ਤੋਂ ਉੱਪਲ ਜੱਟ ਵੀ ਨੇ। ਤੇ ਉੱਪਲ ਜੱਟ ਜਿਹੜਾ ਸੀ ਕੋਈ ਜਿਸ ਬੰਦੇ ਨੇ ਆਪਣੀ ਕੋਈ ਜ਼ਿਮੀਦਾਰ ਸੀ ਬਹੁਤ ਬੜਾ, ਉਹਨੇ ਜ਼ਮੀਨ ਜਿਹੜੀ ਹੈ ਨਾ ਜਗੀਰ ਉਹਨੇ ਆਪਣੀ ਬੇਟੀ ਦੇ ਨਾਂ ਲਵਾਈ ਤੇ ਜਿਸ ਵਾਸਤੇ ਉੱਪਲ ਜਗੀਰੇ ਪਿੰਡ ਦਾ ਨਾਂ ਬਣ ਗਿਆ। ਤੇ ਇਹ ਜਿਹੜੇ ਦੱਸਦੇ ਨੇ ਕਿ ਉੱਪਲ ਜੱਟਾਂ ਦੇ ਘਰ ਨੇ ਇਹ ਸਾਰੇ। ਤੇ ਮੈਂ ਹੁਣ ਜਾ ਰਿਹਾ ਹਾਂ ਪਿੰਡ ਨਵਾਂ। ਤੇ ਅਸਲ ਦੇ ਵਿੱਚ ਉਹਦਾ ਨਾਂ ਪੁਰਾਣਾ ਹੈਗਾ, ਉਹਦਾ ਨਾਂ ਕਿਲਾ ਜਵਾਹਰ ਸਿੰਘ ਹੈ ਜੀ ਪੁਰਾਣਾ। ਤੇ ਨਵਾਂ ਨਾਂ ਹੈਗਾ ਨਵਾਂ ਪਿੰਡ। ਤੇ ਇਹ ਉੱਪਲ ਜੱਟਾਂ ਦੀ ਜ਼ਮੀਨ ਹੈ ਇੱਧਰ, ਤੇ ਨਾਲ ਹੀ ਇੱਧਰ ਇਹਨਾਂ ਦੇ ਘਰ ਨੇ। ਤੇ ਮੈਂ ਹੁਣ ਨਵੇਂ ਪਿੰਡ ਜਾਵਾਂਗਾ ਤੇ ਜਿਹਦਾ ਪੁਰਾਣਾ ਨਾਮ ਜਵਾਹਰ ਸਿੰਘ ਸੀ, ਕਿਲਾ ਜਵਾਹਰ ਸਿੰਘ। ਤੇ ਪੂਰੀ ਵੀਡੀਓ ਦੇਖਣ ਵਾਸਤੇ, ਪਿੰਡਾਂ ਦਾ ਵਿਊ ਕਰਨ ਵਾਸਤੇ, ਪਿੰਡਾਂ ਦੇ ਨਜ਼ਾਰੇ ਕਰਨ ਵਾਸਤੇ ਮੇਰੇ ਨਾਲ ਜੁੜੇ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ।
ਇਹ ਜਿਹੜਾ ਪਿੰਡ ਦਾ ਨਾਮ ਪਹਿਲੇ ਕਿਲਾ ਜਵਾਹਰ ਸਿੰਘ ਸੀ, ਹੁਣ ਨਵਾਂ ਪਿੰਡ ਇਹ ਕਿਹਾ ਜਾਂਦਾ, ਉਹ ਇਹ ਵਾਲਾ ਹੀ ਜਾਂ ਅਗਲਾ ਹੈ? ਪਤਾ ਹੈ ਸਹੀ, ਇਹਨਾਂ ਚੋਂ ਨਵਾਂ ਪਿੰਡ ਪਤਾ ਨਹੀਂ, ਉਹ ਜੇ ਨਵਾਂ ਪਿੰਡ ਮੇਰਾ ਅੱਛਾ, ਕਨਫਰਮ ਨਹੀਂ ਤੁਹਾਨੂੰ ਵੀ? ਤੁਸੀਂ ਕਿਹੜੀ ਜਗ੍ਹਾ ਦੇ? ਉਹ ਲੱਗਦਾ ਜੇ ਫਿਰ ਵੀ ਤੁਸੀਂ ਆ ਪਿੰਡੋਂ ਪਤਾ ਕਰ ਲਓ। ਤੁਸੀਂ ਕਿਹੜੀ ਜਗ੍ਹਾ ਦੇ? ਇਹ ਸ਼ਕੀਲ ਕਰੋਲੀ ਦੇ ਗਗੜ ਕੇ ਨਾਲ ਪਿੰਡ ਅੱਛਾ, ਗਗੜਕਿਆਂ ਦੇ ਨਾਲ, ਸਹੀ। ਮਾਲੂਮਾਤ ਬਿਹਤਰ ਇਹਨਾਂ ਇਹ ਮਟਰ ਦੀ ਫਸਲ ਹੈ? ਇਹ ਫਲੀਆਂ ਜੇ ਫਲੀਆਂ ਕਿਹੜੀਆਂ, ਹਰਵਾਂ ਦੀਆਂ? ਅੱਛਾ ਅੱਛਾ, ਇਹ ਰਸਤਾ ਇਧਰੋਂ? ਹਾਂਜੀ ਆ ਨਾਲ ਹੀ ਨਾਲ ਹੀ ਉਹ ਗੱਡੀ ਦੇ ਕੋਲੋਂ ਪਰ ਅੰਦਰ ਜਾ ਰਹੇ। ਠੀਕ ਹੈ। भाई जी अस्सलाम वालेकुम। किला जवाहर सिंह दा दसिया ना भाजी उन्होंने नक्शे ते किला जवाहर सिंह है, तो वो दसते हैं कि यह देखना किला जवाहर सिंह इत्थे जेडे चंगड़ बैठे ने ज़्यादातर हुण वो दसते हैं कि इत्थे हिंदू तो है सन लेकिन नाम याद को नहीं। तो हुण जेडे इत्थे बजुर्ग मौजूद ने वो 47 की वंड तो कोई 10 साल बाद की पैदाइश उन्होंने पिंड छोटा जिहा ही है। तो हुण ये असरात को नहीं है। तो चलो हुण मैं जाना जोए चक दसते हैं कि इत्थे जिहड़ा ना हिंदू तो सिख भी हुंदे सन अक्सरीयत दे विच। ते मेरा तो प्रोग्राम सी पहले पांडोपुर जाण दा, इत्थे अगे पांडोपुर इधरली साइड ते आ जांदा। ते यह सामने हैगा जोए चक, कहंदे कि जी इत्थे सिख हुंदे सन। चलो वेख लैने जे अल्लाह करे कोई इत्थों दा कोई सरदार जिहड़े गए ने उन्हां दे बारे कोई बंदा हिस्ट्री दे सुना सके ते करने तुहाडे नाल गलबात सांझी। लिखिया जी आस्था चले आगे आबादी है चक जोया। तो यह किहड़े किहड़े सोहने घर बना लेने चक जोया दे। ते जिहड़ा ना सूआ बरसाती नाला इहदे उत्ते जिहड़ा ना यह पुल जिहड़ा बनिया ये 47 की वंड तो पहले का पुल है। हुण इत्थों किसी को पुछने जिहड़ा कोई 47 की वंड तो पहले का कोई बाबा मिल जाए तो फिर उन्हों की रजिस्ट्री रिकॉर्ड करके तो तुहानूं दिखाने यह पुल पुराना है। लो जी सरदार जी देखो हुण 2 बज गए दोपहर बहुत ज़्यादा गर्मी भी काफ़ी है। तो यह हैगा चक जोया, चक जोया। तो कहते ने कि मैं तो सुन के आया कि जी पिंड जिहड़ा ना काफ़ी पुराना हिंदुआं सिखां की काफ़ी आबादी सी इत्थे। ते इत्थे अड्डे ते आया तो इत्थे भाई होनी मिले तो मैं कहा जी इस पिंड दे ने, तो इन्होंने कहा हाँ जी मैं पिंड दे इस पिंड दा। फिर मैं जिहड़ी इन्हां कोई गल पुछनी है वो तुहाडे सामने पूछ लेने। भाजी यह हिंदुआं सिखां दा पिंड है जी। किन्नी क आबादी हिंदुआं सिखां दी सी? तकरीबन सारा पिंड ही सिखां दा सी, 2-4 घर सन मुसलमानां दे। मुसलमान। किहड़ी बरादरी दे सिख सन इत्थे? ਇਹ ਤੇ ਯਾਰ ਹੁਣ ਵੇ ਨਾ ਅਸੀਂ ਤੇ ਤੁਸੀਂ ਬਸ਼ਿੰਦੇ ਹੋ ਕਿ ਮਾਜਰ ਹੋ? ਹੈ ਤੇ ਅਸੀਂ ਮਾਜਰ ਆ, ਅੱਛਾ ਲੇਕਿਨ ਜੰਪਲ ਤੇ ਅਸੀਂ ਇੱਥੋਂ ਦੇ ਆ ਨਾ। ਠੀਕ ਹੈ, ਸਹੀ। 59 58 59 ਦੀ ਪੈਦਾਇਸ਼ ਹੈ। ਠੀਕ ਹੈ। ਅੱਛਾ ਇਹ ਜਿਹੜਾ ਇੱਥੇ ਗੁਰਦੁਆਰਾ ਹੈ ਕੋਈ? ਨਹੀਂ ਕੋਈ ਨਹੀਂ, ਕੋਈ ਮੰਦਿਰ ਨਾ ਕੋਈ ਨਹੀਂ, ਕੋਈ ਸਮਾਧ ਕਿਸੇ ਸਿੱਖ ਦੀ ਕੋਈ ਜਿੱਥੇ ਉਹ ਗੱਲ। ਸਾੜਨ ਤੋਂ ਬਾਅਦ ਦੱਬਦੇ ਨੇ? ਨਾ ਨਾ ਕੋਈ ਖੂਹ? ਖੂਹ ਦੇ ਫਿਰ ਸਾਰੇ ਸਿੱਖਾਂ ਦੇ ਨੇ ਨਾ। ਨਹੀਂ ਨਹੀਂ ਚੱਲਦਾ ਹੋਇਆ? ਨਹੀਂ ਨਹੀਂ ਕੋਈ ਨਹੀਂ, ਇਹ ਕਿਹੜਾ ਦੌਰ ਹੈ ਖੂਹਾਂ ਦਾ? ਅੱਛਾ ਠੀਕ। ਅਜੇ ਹੈ ਕਈ ਜਗ੍ਹਾ ਤੇ ਚੱਲਦੇ ਨੇ, ਡਾਚੀਆਂ ਚੱਲਦੀਆਂ ਨੇ। ਇਹ ਚੱਲਦੀਆਂ ਨੇ ਦੂਜੇ ਇਲਾਕੇ ਚੱਲਦੀਆਂ ਹੁਣ, ਇੱਥੇ ਸਾਡੇ ਪੰਜਾਬ ਇੱਥੇ ਨਹੀਂ ਚੱਲਦੀਆਂ ਗੁਜਰਾਲੇ। ਅੱਛਾ ਠੀਕ ਹੈ। ਇਹਦੀ ਤਹਿਸੀਲ ਕਿਹੜੀ ਹੈ ਚੱਕ ਜੋਈ ਹੈ ਇਹਦੀ? ਚੱਕ ਜੋ ਤਹਿਸੀਲ ਗੁਜਰਾਵਾਲਾ, ਜ਼ਿਲ੍ਹਾ ਵੀ ਗੁਜਰਾਂਵਾਲਾ? ਵੀ ਗੁਜਰਾਵਾਲਾ। ਅੱਛਾ ਇੱਥੇ ਕੋਈ ਪੁਰਾਣਾ ਬਾਬਾ ਹੈ ਜਿਹੜਾ ਇੱਥੋਂ ਦਾ ਰਹਿਣ ਵਾਲਾ ਹੋਵੇ, ਬਸ਼ਿੰਦਾ ਹੋਵੇ? ਨਹੀਂ, ਸਭ ਬਰਖਾ ਗਏ ਨੇ। 47 ਦੀ ਵੰਡ ਤੋਂ ਪਹਿਲੇ ਦੀ ਕੋਈ ਬਾਬਾ ਨਹੀਂ, ਕੋਈ ਬਾਬਾ ਕੋਈ ਮਾਈ ਨਹੀਂ? ਨਹੀਂ, ਕੋਈ ਮਾਈ ਨਹੀਂ। ਲੋ ਜੀ ਪਿੰਡ ਬਹੁਤ ਵੱਡਾ ਆ।
ਪਿੰਡ ਬਹੁਤ ਵੱਡਾ ਹੈ ਲੇਕਿਨ ਨਾ ਕੋਈ ਬਾਬਾ ਤੇ ਨਾ ਕੋਈ ਮਾਈ। ਤੇ ਤੁਹਾਡੇ ਹਾਲ ਵਾਲ ਕਿਹਦੇ ਕੋ ਪੁੱਛੀਏ ਤੇ ਕਿਹਨੂੰ ਸੁਣਾਈਏ। ਚਲੋ ਜਾਂਦੇ ਆ ਅਗਲੇ ਪਿੰਡ ਪਾਂਡੋਪੁਰ ਦਾ। ਪਾਂਡੋਪੁਰ ਹਿੰਦੂਆਂ ਸਿੱਖਾਂ ਦਾ ਪਿੰਡ ਹੈ ਜੀ। ਜੀ ਹੋਣਾ ਕਿਉਂਕਿ ਇਸ ਟਾਈਮ ਉੱਥੇ ਉਹ ਸਾਰੇ ਰਾਜਪੂਤ ਹੀ ਨੇ। ਅੱਛਾ। ਜੇ ਉੱਥੇ ਸਿੱਖ ਹੈ ਸਨ ਤੇ ਉਹ ਫਿਰ ਜ਼ਮੀਨ ਲਾਟ ਹੋਈ ਹੈ ਨਰਾਣਿਆਂ ਨੂੰ ਰਾਜਪੂਤਾਂ ਨੂੰ। ਚਲੋ ਜੀ ਮੈਂ ਪਹਿਲੇ ਗਿਆ ਨੋਈਕੇ ਤੋਂ ਫਿਰ ਆਇਆ ਕਿਲ੍ਹਾ ਜਵਾਹਰ ਸਿੰਘ। ਉੱਥੇ ਦੱਸਿਆ ਕਿ ਹਿੰਦੂ ਸਿੱਖ ਰਹਿੰਦੇ ਰਹੇ ਨੇ। ਜਿਸ ਟਾਈਮ ਉੱਥੇ ਆਇਆ ਤਾਂ ਉੱਥੇ ਵੀ ਕੋਈ ਜਿਹੜਾ 47 ਦੀ ਵੰਡ ਦਾ ਗਵਾਹ ਉਹ ਨਹੀਂ ਮਿਲਿਆ। ਫਿਰ ਪਤਾ ਲੱਗਾ ਜੀ ਚੱਕ ਜੋਈਆ, ਉਹ ਵੀ ਹਿੰਦੂ ਸਿੱਖਾਂ ਦਾ ਪਿੰਡ ਸੀ। ਫਿਰ ਮੈਂ ਚੱਕ ਜੋਈਆ ਗਿਆ ਤੇ ਚੱਕ ਜੋਈਆ ਪਹੁੰਚਿਆ ਤਾਂ ਉੱਥੇ ਵੀ ਪਤਾ ਚੱਲਿਆ ਕਿ ਜੀ ਇੱਥੇ ਵੀ ਹਿੰਦੂ ਸਿੱਖਾਂ ਦੀ ਆਬਾਦੀ ਤਾਂ ਹੈ ਸੀ, ਲੇਕਿਨ ਉਹਨਾਂ ਦੀ ਕਹਾਣੀ ਦਾ, ਉਹਨਾਂ ਦੇ ਜਿਹੜੇ ਨੇ ਔਰ ਜ਼ਿੰਦਗੀ ਦੇ ਜਿਹੜੇ ਵਸੇਬ ਸਨ, ਰਹਿਣ ਸਹਿਣ ਸੀ, ਉਹਨਾਂ ਦਾ ਗਵਾਹ ਜਿਹੜਾ ਨਾ ਉਹ ਵੀ ਕੋਈ ਨਹੀਂ। 47 ਦੀ ਵੰਡ ਤੋਂ ਪਹਿਲੇ ਸਾਰੇ ਹੀ ਅੱਲਾ ਨੂੰ ਪਿਆਰੇ ਹੋ ਗਏ ਨੇ, ਸਾਰੇ ਫੌਤ ਹੋ ਗਏ ਨੇ। ਇਹ ਆ ਗਿਆ ਹੁਣ ਕੋਟ। ਕਿਸੇ ਨੇ ਦੱਸਿਆ ਹੈ ਕਿ ਇਹ ਜਿਹੜਾ ਪਿੰਡ ਹੈ ਪਾਂਡੋਪੁਰ ਆ, ਇਹ ਵੀ ਹਿੰਦੂਆਂ ਤੇ ਸਿੱਖਾਂ ਦੀ ਆਬਾਦੀ ਸੀ। ਹੁਣ ਮੈਂ ਚੱਲਾਂ ਵਾਂ ਪਾਂਡੋਪੁਰ। ਇੱਥੇ ਵੇਖਣਾ ਕੋਈ 47 ਦਾ ਵੰਡ ਦਾ ਜਿਹੜਾ ਗਵਾਹ ਕੋਈ ਮਿਲ ਜਾਵੇ, ਕੋਈ ਬਜ਼ੁਰਗ ਜਿਹੜਾ ਉਧਰੋਂ ਹਿਜਰਤ ਕਰਕੇ ਆਇਆ, ਜਾਂ ਇੱਥੋਂ ਦਾ ਬਸ਼ਿੰਦਾ ਮਿਲ ਜਾਏ ਜਿਹੜਾ ਉਹਨਾਂ ਦੇ 47 ਦੀ ਵੰਡ ਤੋਂ ਪਹਿਲੇ ਦਾ ਇੱਥੇ ਦਾ ਉਹਨਾਂ ਦਾ ਦੱਸ ਸਕੇ ਕਿਸ ਤਰ੍ਹਾਂ ਦਾ ਰਹਿਣ ਸਹਿਣ ਸੀ। ਲੋ ਜੀ ਡੇਰਾ ਸਰਕਾਰਾਂ, ਇਹ ਲਿਖਿਆ ਡੇਰਾ ਸਰਕਾਰਾਂ ਗੱਗੜ ਕੇ। ਇਹ ਸਰਕਾਰਾਂ ਦਾ ਡੇਰਾ ਹੈ ਗੱਗੜ ਕੇ। ਪਤਾ ਨਹੀਂ ਇੱਥੇ ਗੱਗੜ ਰਹਿੰਦੇ ਨੇ ਸਾਰੇ। ਇਹ ਤਾਂ ਛੋਟਾ ਜਿਹਾ ਹੀ ਹੈ। ਤੇ ਇੱਕ ਇਹ ਵੀ ਤੀਰ ਦਾ ਇੱਧਰ ਨਿਸ਼ਾਨ ਵੀ ਦਿੱਤਾ ਹੈ, ਇੱਧਰ ਵੀ ਡੇਰਾ ਸਰਕਾਰਾਂ ਗੱਗੜ ਕੇ। ਤੇ ਫਿਰ ਪਾਂਡੋ ਕੇ ਕਿਹੜਾ ਹੋਇਆ ਜੀ? ਚਲੋ ਪੁੱਛ ਲੈਂਦੇ ਕਿਸੇ ਕੋਲੋਂ। ਭਾਈ ਜੀ ਬਣਾਉਣੀਆਂ ਬਹੁਤ ਹੀ ਮੁਸ਼ਕਲ ਹੈ। ਲਓ ਜੀ ਇਹ ਆ ਗਿਆ ਪਾਂਡੋਪੁਰ ਆ ਗਿਆ। ਇਹ ਵੇਖੋ ਨਾ ਬੋਰਡ ਲੱਗਾ ਹੈ ਪਾਂਡੋਪੁਰ ਦਾ। ਇਹ ਜਿਹੜਾ ਬੋਰਡ ਹੈ ਜੀ, ਇੱਥੋਂ ਇਹ ਮਹਿਸੂਸ ਹੁੰਦਾ ਪਿਆ ਕਿ 47 ਦੀ ਵੰਡ ਤੋਂ ਪਹਿਲੇ ਦਾ ਇਹ ਬੋਰਡ ਹੈ। ਤੇ ਜੇ ਇਹ ਬੋਰਡ 47 ਦੀ ਵੰਡ ਤੋਂ ਪਹਿਲੇ ਦਾ ਤੇ ਫਿਰ ਇੱਥੇ ਖੂਹ ਵੀ ਲਾਜ਼ਮੀ ਹੋਏਗਾ। ਚਲੋ ਬਹਰਹਾਲ ਦੇਖਦੇ ਹਾਂ। ਆ ਤਾਂ ਗਏ ਪਾਂਡੋਪੁਰ ਤੇ ਇੱਕ ਬੋਰਡ ਹੈ ਇਹ, ਲੇਕਿਨ ਇਹ ਇੰਨਾ ਪੁਰਾਣਾ ਨਹੀਂ ਹੈਗਾ। ਤੇ ਇਹ ਸਾਰੀ ਆਬਾਦੀ ਜੀ ਪਾਂਡੋਪੁਰ ਦੀ ਹੈ। ਵੀਡੀਓ ਸਰਦਾਰ ਜੀ ਭਾਈ ਜੀ ਵੀਡੀਓ ਬਣਾਉਣਾ, ਪਿੰਡਾਂ 'ਚ ਫਿਰਨਾ ਤੇ ਫਿਰ ਮੁਖਤਲਿਫ ਮਜ਼ਾਜ ਦੇ ਲੋਕਾਂ ਦੇ ਨਾਲ ਗੱਲਬਾਤ ਕਰਨੀ ਤੇ ਬਹੁਤ ਹੀ ਕੰਮ ਔਖਾ ਹੁੰਦਾ ਹੈ। ਵੀਡੀਓ ਬਣਾਉਣਾ ਬਹੁਤ ਮੁਸ਼ਕਲ ਹੈ, ਵੇਖਣਾ ਆਸਾਨ ਤੇ ਬਣਾਉਣਾ ਮੁਸ਼ਕਲ ਹੈ।